ਤੇ ਜਿਸ ਤਰ੍ਹਾਂ ਆਪਾਂ ਸਰੋਤਿਆਂ ਨੂੰ ਦੱਸਦੇ ਆ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ, ਕੈਲੀਫੋਰਨੀਆ ਦੇ ਵਿੱਚ ਐਟਮੋਸਫੇਰਿਕ ਰਿਵਰ ਬਹੁਤ ਹੀ ਖਤਰਨਾਕ, ਕਹਿੰਦੇ ਵੀ ਰਿਸਕ ਆਫ ਲਾਈਫ ਥ੍ਰੈਟਨਿੰਗ ਫਲੱਡਿੰਗ, ਜੋ ਨਵਾਂ ਐਟਮੋਸਫੇਰਿਕ ਰਿਵਰ ਆ ਰਿਹਾ ਹੁਣ ਇਹਦਾ ਨਾਂ ਉਹਨਾਂ ਨੇ ਪਾਈਨ ਐਪਲ ਐਕਸਪ੍ਰੈਸ ਕਰਕੇ ਵੀ ਦੱਸਿਆ ਹੈ। ਤੇ ਇਹ ਮੋਇਸਚਰ ਪੈਕਡ ਸਟਾਰਮ ਜੋ ਆ ਰਿਹਾ ਗੋਲਡਨ ਸਟੇਟ ਦੇ ਵਿੱਚ, ਇੱਕ ਤਾਂ ਗਰਮ ਹਵਾ ਲੈ ਕੇ ਆ ਰਿਹਾ ਜੋ ਹਾਈ ਐਲੀਵੇਸ਼ਨ ਦੇ ਉੱਤੇ ਸਨੋ ਆ ਉਹਨੂੰ ਹਿੱਟ ਕਰੂਗੀ, ਤੇ ਸਨੋ ਬਹੁਤ ਤੇਜ਼ੀ ਦੇ ਨਾਲ ਮੈਲਟ ਹੋਊਗੀ, ਜਿਹਦੇ ਨਾਲ ਜਿਹੜੀ ਆ ਫਲੱਡਿੰਗ ਆ ਉਹਦੇ ਬਹੁਤ ਜ਼ਿਆਦਾ ਚਾਂਸ ਆ। 2400 ਮੀਲ ਦੇ ਕਰੀਬ ਕੈਲੀਫੋਰਨੀਆ ਤੋਂ ਲੈ ਕੇ ਸਾਊਥ ਵੈਸਟ ਆਫ ਹਵਾਈ, ਇਹ ਸਾਰਾ ਏਰੀਆ ਇਹ ਜੋ ਐਟਮੋਸਫੇਰਿਕ ਰਿਵਰ ਆ ਇਹ ਕਵਰ ਕਰੂਗਾ। ਕਹਿੰਦੇ ਵੀ 8 ਤੋਂ ਲੈ ਕੇ 12 ਇੰਚ ਤੱਕ ਜੋ ਪਾਣੀ ਆ ਉਹ ਵਿਦਿਨ ਮੈਟਰ ਆਫ ਆਵਰਸ ਜਿਹੜਾ ਆ ਉਹ ਦਰਿਆਵਾਂ 'ਚ ਜਾਂ ਸਟਰੀਮ 'ਚ ਜਾਂ ਸੜਕਾਂ ਦੇ ਉੱਤੇ ਆ ਜਾਊਗਾ, ਕਿਉਂਕਿ ਜਿਹੜੀ ਸਨੋ ਆ ਇੰਨੀ ਤੇਜ਼ੀ ਦੇ ਨਾਲ ਉਹ ਮੈਲਟ ਹੋਊਗੀ, ਕਿਉਂਕਿ ਸਨੋ ਕਈ ਜਗ੍ਹਾ ਦੇ ਉੱਤੇ ਤਾਂ 8-8 10-10 ਫੁੱਟ ਜਿਹੜੀ ਸਨੋ ਪਈ ਹੋਈ ਹੈਗੀ ਆ। ਸੋ ਸੈਂਤਾ ਬਾਰਬਰਾ ਤੋਂ ਲੈ ਕੇ ਰੈਡਿੰਗ ਤੱਕ 1 ਤੋਂ ਲੈ ਕੇ 4 ਇੰਚ ਤੱਕ ਮੀਂਹ ਪਊਗਾ, ਤੇ ਨਾਲ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਤੇਜ਼ ਹਵਾਵਾਂ, ਸਟਾਰਮ। ਸੋ ਜਿੰਨੇ ਮੇਜਰ ਰਿਵਰ ਆ ਜਿਹਦੇ ਵਿੱਚ ਸੈਕਰਾਮੈਂਟੋ ਦੇ, ਸੈਨ ਮਾਈਕੀਨ ਦੇ, ਇਹਨਾਂ ਦੇ ਵਿੱਚ ਫਲੱਡਿੰਗ ਦੇ ਪੂਰੇ ਚਾਂਸ ਬਣੇ ਹੋਏ ਹੈਗੇ ਆ। ਤੇ ਦੂਜੀ ਬਹੁਤ ਹੀ ਮਾੜੀ ਖਬਰ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਆ, ਉੱਥੇ ਇੰਨੀ ਜ਼ਿਆਦਾ ਸਨੋ ਪਈ ਸੀ ਸੈਨ ਬਰਨਡੀਨੋ ਕਾਉਂਟੀ 'ਚ, ਬਹੁਤ ਸਾਰੇ ਏਰੀਏ ਜਿਹੜੇ ਜਿਸ ਤਰ੍ਹਾਂ ਕਿ ਬਿਗ ਬੀਅਰ ਹੋਮ ਮਾਊਂਟੇਨਸ ਵਾਲਾ ਏਰੀਆ ਆ ਉਹ ਪੂਰੀ ਤਰ੍ਹਾਂ ਕੱਟ ਆਫ ਸੀ। ਤੇ ਅੱਜ ਹੁਣ ਇਹ ਖਬਰ ਆਈ ਆ ਸੈਨ ਬਰਨਡੀਨੋ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਵੱਲੋਂ ਵੀ ਇੱਕ ਜਗ੍ਹਾ ਤੋਂ ਹੀ 5 ਜਾਣਿਆਂ ਦੀਆਂ ਜਿਹੜੀਆਂ ਡੈੱਡ ਬੋਡੀਜ਼ ਮਿਲੀਆਂ ਆ। ਕਹਿੰਦੇ ਵੀ ਉਹਨਾਂ ਨੂੰ ਮੈਡੀਕਲ ਕੰਡੀਸ਼ਨ ਸੀ ਜੀ, ਇੱਕ ਪਰਿਵਾਰ ਨੂੰ, ਤੇ ਉਹਨਾਂ ਤੱਕ ਜਿਹੜੀ ਦਵਾਈ ਆ ਉਹ ਨਹੀਂ ਪਹੁੰਚਾ ਸਕੇ ਕਿਉਂਕਿ ਸਾਰਾ ਕੁਝ ਬੰਦ ਹੋਇਆ ਪਿਆ ਸੀ। ਸੋ ਟੋਟਲ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਆ ਜਦੋਂ ਤੋਂ ਹੀ ਇਹ ਜਿਹੜੇ ਸਟਾਰਮ ਆ ਸ਼ੁਰੂ ਹੋਏ ਹੈਗੇ। ਜੀ, ਬਿਲਕੁਲ। ਇਹ ਜਿਹੜੇ ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੇ ਹਰਜੋਤ ਸਿੰਘ ਜੀ ਇਹ ਆਏ ਆ, ਤੇ ਕੱਲ੍ਹ ਆਪਾਂ ਜਿੱਦਾਂ ਦੱਸ ਰਹੇ ਸੀਗੇ, ਤੇ ਗਵਰਨਰ ਸਾਡੇ ਜਿਹੜੇ ਆ ਉਹ ਘੁੰਮਣ ਫਿਰਨ ਲਈ ਗਏ ਸੀ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਖਾਸੀ ਆਲੋਚਨਾ ਵੀ ਜਿਹੜੀ ਹੋਈ ਸੀ ਕਿ ਦੂਜਿਆਂ ਨੂੰ ਤੇ ਤਾਂ ਉਂਗਲਾਂ ਤੁਸੀਂ ਕਰ ਦਿੰਦੇ ਆ, ਤੇ ਆਪ ਵੀ ਉਹੀ ਕੁਛ ਹੀ ਕਰ ਰਹੇ ਸੀਗੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੇ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਉਹਨਾਂ ਨੇ ਐਲਾਨ ਕੀਤਾ ਸੀਗਾ ਵੀ ਵਾਲਗ੍ਰੀਨ ਦੇ ਨਾਲ ਉਹ ਆਪਣੇ ਕਾਂਟਰੈਕਟ ਆ, ਸਰਕਾਰੀ ਕਾਂਟਰੈਕਟ ਆ, ਉਹ ਰੱਦ ਕਰਨ ਜਾ ਰਹੇ ਆ, ਕਿਉਂਕਿ ਵਾਲਗ੍ਰੀਨ ਨੇ ਕੰਜ਼ਰਵੇਟਿਵ ਲੈਡ ਸਟੇਟਸ ਦੇ ਵਿੱਚ ਅਬੋਰਸ਼ਨ ਪਿਲਸ ਮੇਲ ਦੇ ਜ਼ਰੀਏ ਘੱਲਣ ਤੋਂ ਨਾ ਕਰ ਦਿੱਤੀ ਸੀਗੀ। ਅੱਜ ਉਹਨਾਂ ਨੇ ਐਲਾਨ ਕੀਤਾ ਵੀ $54 ਮਿਲੀਅਨ ਦਾ ਇੱਕ ਜਿਹੜਾ ਕਾਂਟਰੈਕਟ ਵਾਲਗ੍ਰੀਨ ਦੇ ਨਾਲ ਉਹਨਾਂ ਦੇ ਕੀਤਾ ਗਿਆ ਸੀ, ਉਸ ਨੂੰ ਉਹ ਵਾਪਸ ਲੈਣ ਜਾ ਰਹੇ ਆ। ਇਹ ਜਿਹੜਾ ਕਾਂਟਰੈਕਟ ਆ 30 ਅਪ੍ਰੈਲ ਨੂੰ ਐਕਸਪਾਇਰ ਜਿਹੜਾ ਉਹ ਹੋਵੇਗਾ। ਸੋ ਨਿਊਸਮ ਦੇ ਆਫਿਸ ਨੇ ਜਿਹੜੀ ਅੱਜ ਇਸ ਦੇ ਬਾਰੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ। ਕਹਿੰਦੇ ਵੀ ਕੈਲੀਫੋਰਨੀਆ ਉਹਨਾਂ ਕਾਰਪੋਰੇਸ਼ਨਸ ਦੇ ਨਾਲ ਨਹੀਂ ਖੜੂਗੀ ਜਿਹੜੀਆਂ ਕਿ ਐਕਸਟ੍ਰੀਮਿਸਟ ਕੱਟੜਵਾਦੀ ਲੋਕਾਂ ਦੇ ਨਾਲ ਜਿਹੜੀ ਕਿ ਖਾਸ ਕਰਕੇ ਰੀਪਰੋਡਕਟਿਵ ਕੇਅਰ ਤੇ ਫਰੀडम ਨੂੰ ਉਹ ਰੋਕ ਲਾ ਰਹੀ ਆ, ਉਹਨਾਂ ਦੇ ਮੋਹਰੇ ਗੋਡੇ ਟੇਕ ਜਾਂਦੀ ਆ। ਕੈਲੀਫੋਰਨੀਆ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਇਕੋਨਮੀ ਬਣਨ ਦੀ ਕਗਾਰ ਦੇ ਉੱਤੇ ਹੈ, ਤੇ ਕਹਿੰਦੇ ਵੀ ਅਸੀਂ ਆਪਣੀ ਜਿਹੜੀ ਮਾਰਕੀਟ ਪਾਵਰ ਆ ਉਸ ਦੀ ਵਰਤੋਂ ਜਿਹੜੀ ਉਹ ਕਰਾਂਗੇ, ਤੇ ਜੋ ਸਾਨੂੰ ਸਹੀ ਲੱਗਦਾ ਆ ਉਸ ਨੂੰ ਡਿਫੈਂਡ ਕਰਨ ਦੇ ਲਈ ਜਿਹੜਾ ਆ ਉਸ ਦੀ ਵਰਤੋਂ ਕਰਾਂਗੇ। ਵਾਲਗ੍ਰੀਨ ਦੇ ਰਿਪਰੈਜ਼ੈਂਟੇਟਿਵ ਫਰੇਜ਼ਰ ਐਂਗਰਮੈਨ ਉਹਨਾਂ ਨੇ ਕਿਹਾ ਆ ਵੀ ਉਹ ਬੜੇ ਨਿਰਾਸ਼ ਨੇ ਵੀ ਕੈਲੀਫੋਰਨੀਆ ਨੇ ਇਹ ਫੈਸਲਾ ਜਿਹੜਾ ਉਹ ਲਿਆ ਆ, ਤੇ ਉਹਨਾਂ ਦੇ ਨਾਲ ਲੰਮੇ ਅਰਸੇ ਤੋਂ ਚੱਲਦਾ ਆ ਰਿਹਾ ਕਾਂਟਰੈਕਟ ਆ ਉਸ ਨੂੰ ਗਲਤ ਤੇ ਮਿਸਲੀਡਿੰਗ ਇਨਫੋਰਮੇਸ਼ਨ ਦੇ ਚੱਲਦਿਆਂ ਰੱਦ ਜਿਹੜਾ ਉਹ ਕਰ ਦਿੱਤਾ ਆ। ਵਾਲਗ੍ਰੀਨ ਕਹਿੰਦੇ ਵੀ ਇਸ ਮੌਕੇ ਉਹੀ ਸਰਕਮਸਟਾਂਸਿਸ ਫੇਸ ਕਰ ਰਹੀ ਆ ਜਿਹੜੀਆਂ ਕਿ ਸਾਰੀਆਂ ਰੀਟੇਲ ਫਾਰਮੇਸੀਜ਼ ਦੇ ਵਿੱਚ ਹਨ। ਸੋ ਹੁਣ ਦੇਖੋ ਕੀ ਹੁੰਦਾ। ਆਪਾਂ ਦੇਖਿਆ ਹੀ ਆ ਵਾਲਗ੍ਰੀਨਸ ਦੇ ਵਿੱਚ ਕਿੰਨੇ ਜ਼ਿਆਦਾ ਲੋਕ ਵਾਕ ਇਨ ਕਰਦੇ ਰਹੇ, ਸਮਾਨ ਚੱਕ ਚੱਕ ਕੇ ਲਿਜਾਂਦੇ ਰਹੇ। ਉਹਨਾਂ ਨੇ ਕਈ ਜਿਹੜੀਆਂ ਉਹ ਬੰਦ ਵੀ ਆਪਣੀਆਂ ਬ੍ਰਾਂਚਿਸ ਆ ਉਹ ਕਰ ਦਿੱਤੀਆਂ ਸੀਗੀਆਂ। ਸੋ ਵਾਲਗ੍ਰੀਨ ਨੇ ਰੀਸੈਂਟਲੀ ਇਹ ਫੈਸਲਾ ਲਿਆ ਸੀਗਾ ਪ੍ਰੈਗਨੈਂਸੀ ਨੂੰ ਐਂਡ ਕਰਨ ਵਾਲੀ ਜਿਹੜੀ ਪਿਲ ਆ ਉਸ ਨੂੰ ਮੇਲ ਦੇ ਜ਼ਰੀਏ ਘੱਲਣ ਘੱਲਣ ਤੇ ਜਿਹੜੀ ਉਹਨਾਂ ਨੇ ਰੋਕ ਲਗਾ ਦਿੱਤੀ ਸੀਗੀ। ਜੀ, ਸੋ ਬਿਲਕੁਲ ਸਟੇਟਸ ਤੇ ਫੈਡਰਲ ਗਵਰਨਮੈਂਟ ਦੇ ਰੌਲੇ ਦੇ ਵਿੱਚ ਹੁਣ ਜਿਹੜੇ ਵਾਲਗ੍ਰੀਨ ਆ ਉਹ ਵਾਲਗ੍ਰੀਨ ਵਾਲੇ ਰਗੜ ਹੋ ਰਹੇ ਆ। ਕੁਝ ਸਟੇਟਸ ਕਹਿੰਦੇ ਇੱਥੇ ਸੈੱਲ ਕਰੋ, ਕੁਝ ਕਹਿੰਦੇ ਇੱਥੇ ਨਾ ਸੈੱਲ ਕਰੋ।
ਜੀ। ਉੱਦਾਂ ਇਹ ਵੀ ਅ, ਦੱਸਦੇ ਜਾਈਏ ਇਹਨਾਂ ਦੀ ਜਿਹੜੇ ਪਿਛਲੇ ਫਿਸਕਲ ਈਅਰ ਦੇ ਵਿੱਚ $132 ਬਿਲੀਅਨ ਦੀ ਸੇਲਜ਼ ਰਹੀਆਂ ਆ। ਜੇ ਉਸ ਦੇ ਮੁਕਾਬਲੇ ਦੇਖਿਆ ਜਾਵੇ ਤਾਂ $54 ਮਿਲੀਅਨ ਦਾ ਘਾਟਾ ਉਹਨਾਂ ਨੂੰ ਕੋਈ ਬਹੁਤਾ ਜ਼ਿਆਦਾ ਨਹੀਂ ਦੁਖੇਗਾ।